ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਜਿਸ ਦੇ ਵਿੱਚ ਪਟਿਆਲੇ ਤੋਂ ਆਪਾਂ ਬਲਤੇਜ ਸਿੰਘ ਪੰਨੂ ਹੋਰਾਂ ਦੇ ਨਾਲ ਜੁੜਦੇ ਹਾਂ, ਜਿਹੜੇ ਕਿ ਆਪਾਂ ਨੂੰ ਇੰਡੀਆ ਦੀਆਂ ਪੰਜਾਬ ਦੀਆਂ ਮੁੱਖ ਖਬਰਾਂ ਬਾਰੇ ਦੱਸਦੇ ਨੇ। ਅਤੇ ਜੀ ਤੁਸੀਂ ਸੁਣ ਸਕਦੇ ਹੋ ਪੰਜਾਬੀ ਰੇਡੀਓ USA ਨੂੰ ਫੋਨ 'ਤੇ 8325515029 ਨੰਬਰ 'ਤੇ ਜਾਂ ਫਿਰ 6054756868 'ਤੇ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਨੂੰ ਅਤੇ ਸਵਾਗਤ ਕਰਦੇ ਹਾਂ ਬਲਤੇਜ ਸਿੰਘ ਪੰਨੂ ਜੀ ਦਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ ਬਲਤੇਜ ਜੀ। ਅਤੇ ਆਪਣਾ ਜਿਹੜਾ ਅੱਜ ਦਾ ਪਹਿਲਾ ਸਵਾਲ ਆ ਉਸ ਦੇ ਵਿੱਚ ਪਾਇਆ ਜਾਂਦਾ ਕਿ ਤਲਵੰਡੀ ਸਾਬੋ ਦੇ ਵਿੱਚ ਕਾਂਗਰਸ ਨੇ ਅਤੇ ਆਪ ਨੇ ਹੇਰਾ ਫੇਰੀ ਦੇ ਦੋਸ਼ ਲਗਾਏ, ਉਸ ਦੇ ਬਾਰੇ ਕੀ ਡਿਟੇਲ ਹੈ ਜੀ? ਵੱਖੋ ਵੱਖਰੀਆਂ ਜਿਹੜੀਆਂ ਪ੍ਰੈਸ ਕਾਨਫਰੰਸ ਸੀਗੀਆਂ ਜੀ, ਉਹ ਕਰਕੇ ਹਰਮਿੰਦਰ ਸਿੰਘ ਜੱਸੀ ਹੋਰਾਂ ਨੇ ਜਿਹੜੇ ਦੋਸ਼ ਨੇ ਉਹ ਕਾਂਗਰਸ ਦੇ ਮਾਫ਼ ਕਰਨਾ ਸੱਤਾਧਾਰੀ ਧਿਰ ਅਕਾਲੀ ਦਲ ਦੇ ਉੱਤੇ ਲਾਏ ਨੇ ਕਿ ਉਹਨਾਂ ਨੇ ਗੁੰਡਾਗਰਦੀ ਜਿਹੜੀ ਹੈ ਜੀ ਇਹਨਾਂ ਚੋਣਾਂ ਦੇ ਵਿੱਚ ਕੀਤੀ ਹੈ। ਕਾਂਗਰਸ ਦੀ ਤਰਫੋਂ ਇੱਕ ਆਫੀਸ਼ੀਅਲੀ ਬਿਆਨ ਵੀ ਜਿਹੜਾ ਜਾਰੀ ਹੋਇਆ, ਉਹਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਸਿਕੰਦਰ ਸਿੰਘ ਮਲੂਕਾ ਹੋਰੀ ਤੱਕ ਜਿਹੜਾ ਦਮਦਮਾ ਸਾਹਿਬ ਹੈ ਜੀ ਉੱਥੇ ਬੈਠੇ ਇਸ ਸਾਰੇ ਜਿਹੜੀ ਗੁੰਡਾਗਰਦੀ ਸੀ ਉਹਦੀ ਅਗਵਾਈ ਕਰਦੇ ਰਹੇ। ਉਧਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਨੇ ਵੀ ਇਸੇ ਤਰ੍ਹਾਂ ਦੇ ਦੋਸ਼ ਜਿਹੜੇ ਨੇ ਉਹ ਲਾਏ ਨੇ ਔਰ ਇਹ ਕਿਹਾ ਕਿ ਜਿਹੜਾ ਪ੍ਰਸ਼ਾਸਨ ਸੀਗਾ ਉਹ ਮਿਲ ਗਿਆ ਨਾਲ ਸੱਤਾਧਾਰੀ ਧਿਰ ਦੇ ਤੇ ਉਹਨਾਂ ਨੇ ਕਿਸੇ ਨੂੰ ਸੁਣਿਆ ਨਹੀਂ, ਨਾ ਕਿਸੇ ਦਾ ਫੋਨ ਕਾਲ ਸੁਣੀ, ਨਾ ਕੋਈ ਸ਼ਿਕਾਇਤ ਜਿਹੜੀ ਹੈ ਜੀ ਉਹ ਸੁਣੀ। ਉਹਨਾਂ ਨੇ ਕਿਹਾ ਕਿ ਲਿਖਤ ਰੂਪ ਦੇ ਵਿੱਚ ਉਹ ਇਲੈਕਸ਼ਨ ਕਮਿਸ਼ਨ ਦੇ ਕੋਲੇ ਜਾ ਰਹੇ ਨੇ, ਜਦੋਂ ਕਿ ਜਿਹੜੇ CEO ਨੇ ਇੱਥੇ ਪੰਜਾਬ ਦੇ ਵਿੱਚ ਮੁੱਖ ਚੋਣ ਅਫਸਰ ਉਹਨਾਂ ਨੇ ਇਹ ਕਿਹਾ ਕਿ ਤਲਵੰਡੀ ਸਾਬੋ ਦੇ ਵਿੱਚ ਮੁੜ ਕੇ ਪੋਲਿੰਗ ਜਿਹੜੀ ਉਹ ਨਹੀਂ ਕਰਵਾਈ ਜਾਊਗੀ। ਉਹਨਾਂ ਨੇ ਜਿਹੜਾ ਰਿਵਾਲਵਰ ਫੜੀ ਫਿਰਦੇ ਇੱਕ ਬੰਦੇ ਦੀ ਫੋਟੋ ਹੈ ਉਸ ਮਾਮਲੇ ਦੇ ਵਿੱਚ SSP ਤੋਂ ਇਹਦੀ ਡਿਟੇਲ ਜਿਹੜੀ ਹੈ ਜੀ ਉਹ ਮੰਗੀ ਹੈ। ਜਦੋਂ SSP ਸਾਹਿਬ ਉੱਥੇ ਖੁਦ ਹੀ ਨਾਲ ਰਲੇ ਹੋਏ ਸੀ, ਹੁਣ ਕਿਹੋ ਜਿਹੀ ਡਿਟੇਲ ਉਹ ਜਿਹੜੀ ਭੇਜ ਦੇਣਗੇ ਤਾਂ ਮਤਲਬ ਇਹ ਹੈ ਜੀ ਕਿ ਜਿਹੜੀ ਕੋਈ ਉਮੀਦ ਸੀਗੀ ਮਾੜੀ ਮੋਟੀ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਕੋਈ ਐਕਸ਼ਨ ਲੈ ਸਕਦਾ, ਉਹ ਵੀ ਹੁਣ ਖਤਮ ਹੋ ਗਈ ਜੀ। ਠੀਕ ਹੈ ਜੀ। ਅਤੇ ਜਿਹੜਾ ਅਗਲਾ ਸਵਾਲ ਹੈ ਜੀ ਉਹ ਹੈਗਾ ਤੁਹਾਡਾ ਬਿਜਲੀ ਦੇ ਨਾਲ ਸੰਬੰਧ ਵਿੱਚ। ਲੱਗਦਾ ਵੀ ਪੰਜਾਬੀਆਂ ਨੂੰ ਹੁਣ ਫਾਈਨਲੀ ਕਰੰਟ ਲੱਗ ਗਿਆ ਜੀ, ਉਸ ਦੇ ਬਾਰੇ ਕੀ ਖਬਰ ਹੈਗੀ, ਇਸ ਦੇ ਬਾਰੇ ਕੀ ਵਿਸਥਾਰ 'ਚ ਦੱਸ ਸਕਦੇ ਹਾਂ? ਲੱਗ ਗਿਆ ਜੀ, ਤਕਰੀਬਨ 3.25% ਜਿਹੜੀਆਂ ਕੀਮਤਾਂ ਵਧ ਗਈਆਂ, ਪ੍ਰਤੀ ਯੂਨਿਟ ਵਾਧਾ 11 ਤੋਂ 13 ਪੈਸੇ ਤੱਕ ਜਿਹੜਾ ਹੋਇਆ ਔਰ ਨਵੀਆਂ ਦਰਾਂ 1 ਅਪ੍ਰੈਲ ਤੋਂ ਜਿਹੜੀਆਂ ਜੀ ਉਹ ਲਾਗੂ ਹੋਣਗੀਆਂ। ਇਹਦਾ ਦੂਜਾ ਇੱਕ ਪੱਖ ਹੈ ਜੀ, ਕਿਉਂਕਿ ਇੱਕ ਤਾਂ ਹੋਵੇ ਦੀ ਜਿਹੜੀਆਂ ਦਰਾਂ ਵੱਧ ਗਈਆਂ ਉਹ ਸਤੰਬਰ 1 ਤੋਂ ਜਾਂ 15 ਅਗਸਤ ਤੋਂ ਜਾਂ 1 ਅਗਸਤ ਤੋਂ ਜਿਹੜੀਆਂ ਹੋ ਸਕਦੀਆਂ, ਪਰ ਇਹ 1 ਅਪ੍ਰੈਲ ਤੋਂ ਜਿਹੜੀਆਂ ਦਰਾਂ ਦੀ ਉਹ ਵਧਾਈਆਂ ਗਈਆਂ ਨੇ, ਜਿਹਦੇ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਦੋਹਰੀ ਮਾਰ ਜਿਹੜੀ ਹੈ ਨਾ ਜੀ ਉਹ ਖਪਤਕਾਰਾਂ ਦੇ ਉੱਤੇ ਪਊਗੀ। ਇੱਕ ਤਾਂ ਵਾਧਾ ਕੀਤਾ ਗਿਆ ਜੀ, ਦੂਸਰਾ ਵਾਧਾ ਕੀਤਾ 1 ਅਪ੍ਰੈਲ ਤੋਂ ਗਿਆ। ਤੋ ਇਹ ਜਿਹੜੇ ਪਿਛਲੇ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਦੇ ਤਕਰੀਬਨ 5 ਮਹੀਨਿਆਂ ਦੇ ਜਿਹੜੇ ਬਿੱਲ ਨੇ ਉਹ ਵਧੀਆਂ ਹੋਈਆਂ ਦਰਾਂ ਦੇ ਨਾਲ ਜਿਹੜੇ ਲੱਗ ਕੇ ਆਉਣਗੇ ਤੇ ਜਿਹੜਾ ਮਾਤੜ ਨੇ ਉਹਨਾਂ ਦਾ ਜਲੂਸ ਜਿਹੜਾ ਦੀ ਕੱਢ ਦੇਣਗੇ ਬਿੱਲ ਜਿਹੜੇ ਨੇ। ਹਾਲਾਂਕਿ 100 ਯੂਨਿਟ ਤੱਕ ਜਿਹੜਾ ਜੀ ਉਹ ਵਧਾਇਆ ਨਹੀਂ ਗਿਆ, ਪਰ ਮੁਸ਼ਕਿਲ ਇਹ ਹੈ ਕਿ ਜਿਹੜੇ ਅਧਿਕਾਰੀ ਨੇ ਬਿਜਲੀ ਬੋਰਡ ਦੇ ਵਿੱਚ ਉਹ ਵੀ ਇਹ ਗੱਲ ਮੰਨਦੇ ਨੇ ਕਿ ਜਿਹੜੇ ਮੀਟਰ ਨੇ ਉਹ ਤੇਜ਼ ਕੀਤੇ ਹੋਏ ਨੇ ਕੰਪਨੀਆਂ ਨੇ। ਤਾਂ 100 ਯੂਨਿਟ ਤਾਂ ਮਾਮੂਲੀ ਜੀ ਗੱਲ ਹੈ, ਤੇ 100 ਤੋਂ ਉੱਪਰ ਜਿਹੜਾ ਜੀ ਜਦੋਂ ਹੋ ਗਿਆ ਤੇ ਫਿਰ ਤੁਹਾਨੂੰ ਪਤਾ ਇਹਦੇ ਕੀ ਹਾਲਾਤ ਜਿਹੜੇ ਉਹ ਹੋਣੇ ਨੇ। ਜਿਹੜਾ 2000 ਯੂਨਿਟ ਦਰਬਾਰ ਸਾਹਿਬ ਨੂੰ ਤੇ 2000 ਯੂਨਿਟ ਦੁਰਗਿਆਣਾ ਮੰਦਿਰ ਨੂੰ ਜਿਹੜਾ ਫ੍ਰੀ ਦਿੱਤਾ ਜਾਂਦਾ ਜੀ ਉਹ ਜਾਰੀ ਰਹੂਗਾ ਜੀ। ਠੀਕ ਹੈ ਬਲਤੇਜ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜਾਣਕਾਰੀ ਵਾਸਤੇ। ਅਤੇ ਜੇ ਅਗਲੀ ਗੱਲ ਕਰੀਏ ਤਾਂ ਮੁੱਖ ਮੰਤਰੀ ਸਾਹਿਬ ਨੇ ਪਿੰਕੀ ਜਿਹੜਾ ਕੈਟ ਦੀ ਫਾਈਲ ਮੰਗਵਾਈ ਹੈ, ਉਸ ਦੇ ਬਾਰੇ ਕੀ ਕਹਿਣਾ ਹੈ? ਇਹ ਚਰਚਿਤ ਪਿਛਲੇ ਦਿਨਾਂ ਤੋਂ ਕਾਫੀ ਮਾਮਲਾ ਜਿਹੜਾ ਹੋਇਆ ਪਿੰਕੀ ਕੈਟ ਵਾਲਾ, ਜਿਹਨੂੰ ਕਿ ਉਮਰ ਕੈਦ ਦੀ ਸਜ਼ਾ ਹੋਈ ਸੀ ਤੇ 7 ਕੁ ਸਾਲਾਂ ਦੇ ਵਿੱਚ ਹੀ ਉਹ ਛੁੱਟੀ ਬਹੁਤਾ ਟਾਈਮ ਰਿਹਾ। ਖੈਰ ਉਹ ਵੱਖਰਾ ਵਿਸ਼ਾ, ਪਰ 7 ਕੁ ਸਾਲਾਂ ਦੇ ਵਿੱਚ ਹੀ ਉਹਦੀ ਜਿਹੜੀ ਸਜ਼ਾ ਉਹ ਕਲੀਅਰ ਹੋ ਗਈ ਹੈ। ਜਿੱਥੇ ਰੁਲਦੀਆਂ ਫਿਰਦੀਆਂ ਨੇ ਫਾਈਲਾਂ ਕਈ ਸਾਲਾਂ ਤੋਂ ਜਿਹੜੇ ਉਮਰ ਕੈਦ ਕੱਟ ਚੁੱਕੇ ਨੇ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬੁੱਧੂ ਨਾਂ ਦਾ ਇੱਕ ਵਿਅਕਤੀ ਜਿਹੜਾ ਪਾਗਲ ਹੋ ਗਿਆ ਹੈ, ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕੈਦ ਹੈ। 30 ਦੇ ਕਰੀਬ ਇਕੱਲੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੀ ਉਹ ਕੈਦੀ ਕੈਦ ਨੇ ਜੀ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਪਰ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਨੇ ਉਹ ਰੁਲਦੀਆਂ ਫਿਰਦੀਆਂ ਨੇ, ਭਾਵ ਕਿ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਉਧਰ ਪਿੰਕੀ ਕੈਦ ਦੀ ਜਿਹੜੀ ਫਾਈਲ ਹੈ ਜੀ ਉਹ ਇੰਨੀ ਤੇਜ਼ ਤੁਰੀ ਕਿ 13 ਦਿਨਾਂ ਦੇ ਵਿੱਚ ਸਾਰਾ ਜਿਹੜਾ ਜੀ ਉਹ ਮਾਮਲਾ ਕਲੀਅਰ ਹੋ ਗਿਆ ਤੇ ਉਹ ਬਾਹਰ ਆ ਗਿਆ। ਹੁਣ ਜਦੋਂ ਇਹ ਮਾਮਲਾ ਜਿਹੜਾ ਜੀ ਇਹ ਭਖ ਪਿਆ ਇੱਥੇ ਮੀਡੀਆ ਦੇ ਵਿੱਚ, ਇਹਦਾ ਬਹੁਤ ਚਰਚਾ ਹੋਣਾ ਸ਼ੁਰੂ ਹੋ ਗਿਆ, ਤਾਂ ਇਹ ਪਤਾ ਲੱਗਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਸ ਮਾਮਲੇ ਦੀ ਫਾਈਲ ਜਿਹੜੀ ਹੈ ਜੀ ਉਹ ਮੰਗਵਾ ਲਈ ਹੈ। ਬਾਦਲ ਸਾਹਿਬ ਨੇ ਲੁਧਿਆਣੇ ਦੇ ਵਿੱਚ ਇੱਕ ਇੱਥੇ ਸਮਾਗਮ ਦੇ ਵਿੱਚ ਹਿੱਸਾ ਲੈਣ ਆਏ ਸੀਗੇ, ਉੱਥੇ ਬਹੁਤੇ ਸਵਾਲ ਜਿਹੜੇ ਸੀ ਇਸੇ ਹੀ ਮਾਮਲੇ ਦੇ ਉੱਤੇ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਕੀਤੇ ਗਏ।
ਉਹਨਾਂ ਨੇ ਕਿਹਾ ਕਿ ਕਿਸੇ ਵੀ ਕੈਦੀ ਦੀ ਸਜ਼ਾ ਮਾਫ਼ ਕਰਨ ਤੋਂ ਪਹਿਲਾਂ ਉਹਦੇ ਪਿੰਡ ਤੇ ਸ਼ਹਿਰ ਜਾਂ ਪੰਚਾਇਤ ਤੋਂ ਜਿਹੜਾ ਜੀ ਉਹ ਪੁੱਛਿਆ ਜਾਂਦਾ। ਇਹ ਤੋਂ ਬਾਅਦ ਜੇਲ੍ਹ ਸੁਪਰੀਡੈਂਟੈਂਟ ਜਿਹੜਾ ਆਪਣਾ ਪੱਖ ਰੱਖਦਾ, ਫਿਰ ਇਹ ADGP ਤੋਂ ਬਾਅਦ DGP ਤੇ ਗਵਰਨਰ ਦੇ ਕੋਲੇ ਜਿਹੜੀ ਆ ਉਹ ਜਾਂਦੀ ਆ ਫਾਈਲ। ਭਾਵ ਕਿ ਇੰਨੇ ਜਿਹੜੇ ਰਾਹ ਸੀਗੇ ਜੀ ਉਹ ਕਿਵੇਂ ਇਹ ਤੇਜ਼ੀ ਦੇ ਨਾਲ ਫਾਈਲ ਜਿਹੜੀ ਸਰ ਕਰ ਗਈ, ਇਹ ਸਵਾਲ ਹੈ। ਮੁੱਖ ਮੰਤਰੀ ਸਾਹਿਬ ਨੇ ਫਾਈਲ ਮੰਗੀ ਹੈ, ਉਹਨਾਂ ਦਾ ਇੱਕ ਤਰੀਕਾ ਹੁੰਦਾ ਹੈ ਟਾਲ ਮਟੋਲ ਜਿਹੜਾ ਉਹ ਕਰਨ ਵਾਲਾ, ਤੇ ਕਿਉਂਕਿ ਜਦੋਂ ਫਾਈਲ ਮੰਗਵਾ ਲਈ ਹੈ, ਖਬਰਾਂ ਲੱਗ ਗਈਆਂ, ਹੁਣ ਇਸ ਮਾਮਲੇ ਦੇ ਉੱਤੇ ਠੰਡ ਢੰਡੌਰਾ ਹੋ ਜਾਊਗਾ ਜੀ, ਤੇ ਉਸ ਤੋਂ ਬਾਅਦ ਤਕਰੀਬਨ ਮਹੀਨੇ ਬਾਅਦ ਉਹ ਕਹਿ ਦੇਣਗੇ ਜੀ ਇਹ ਸਾਰਾ ਕੁਝ ਠੀਕ ਠਾਕ ਹੋਇਆ ਤੇ ਪ੍ਰੋਸੈਸ ਜਿਹੜਾ ਉਹ ਸਹੀ ਸੀਗਾ। ਠੀਕ ਹੈ ਜੀ, ਬਿਲਕੁਲ ਗਲਤ ਹੈ, ਵੈਸੇ ਬਹੁਤ ਗਲਤ ਹੈ ਵੀ ਜਿਹੜੇ ਬਾਕੀ ਦੇ ਬੈਠੇ ਹੈਗੇ ਆਪਣੀ ਸਜ਼ਾ ਭੁਗਤ ਕੇ ਆਲਰੇਡੀ ਉਹਨਾਂ ਦੀ ਫਾਈਲਾਂ ਹਜੇ ਟੱਚ ਵੀ ਨਹੀਂ ਕੀਤੀਆਂ ਤੇ ਇਹ ਫਾਈਲ ਇੰਨੀ ਛੇਤੀ ਕਿੱਦਾਂ ਆ ਗਈ ਹੈ। ਪਰ ਜਿਹੜੀ ਅਗਲੀ ਗੱਲ ਹੈ ਜੀ ਵੀ ਤਲਵੰਡੀ ਸਾਬੋ ਦੇ ਵਿੱਚ ਅਕਾਲੀ ਧੜਿਆਂ ਤੇ ਗੋਲੀ ਚੱਲੀ ਤੇ ਉੱਥੇ ਕੁਝ ਕੁ ਲੋਕ ਫੱਟੜ ਵੀ ਹੋਏ ਜੀ। ਇੱਥੇ ਜਿਹੜੀ ਚੋਣ ਰੰਜਿਸ਼ ਹੈ ਜੀ ਉਹਨੂੰ ਲੈ ਕੇ, ਕਿਉਂਕਿ ਬੜੀ ਦੇਰ ਤੱਕ ਰਹਿੰਦੀ ਹੈ ਜੀ, ਮਿਰਜ਼ੇਆਣਾ ਪਿੰਡ ਪੈਂਦਾ, ਉਹਦੇ ਵਿੱਚ ਗੜਬੜ ਹੋਈ ਆ ਔਰ ਗੜਬੜ ਜਿਹੜੀ ਆ ਇਸ ਲੈਵਲ ਤੱਕ ਹੋਈ ਆ ਕਿ ਗੋਲੀ ਬਾਰੀ ਜਿਹੜੀ ਉਹ ਵੀ ਹੋਈ ਹੈ ਜੀ। ਮਿਰਜ਼ੇਆਣਾ ਦਾ ਸਾਬਕਾ ਸਰਪੰਚ ਮੋਹਨ ਸਿੰਘ ਤੇ ਉਹਦੇ ਸਾਥੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, 3 ਬੰਦੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਦੂਜੀ ਧਿਰ ਜਿਹਦੇ ਉੱਤੇ ਗੋਲੀ ਚਲਾਈ ਹੈ ਜੀ ਉਹਦੇ 2 ਵਿਅਕਤੀ ਇਸ ਖੂਨੀ ਜਿਹੜੀ ਲੜਾਈ ਆ ਉਹਦੇ ਵਿੱਚ ਫੱਟੜ ਹੋਏ ਨੇ, ਜਦੋਂ ਕਿ ਸਰਦੂਲਗੜ੍ਹ ਤੇ ਮਾਨਸਾ ਦੇ ਹਸਪਤਾਲ ਦੇ ਵਿੱਚ ਦਾਖਲ ਕੀਤੇ ਜਾਣ ਤੋਂ ਇਹਨਾਂ ਨੇ ਸਿਰ ਫੇਰਤਾ ਜੀ। ਬਾਅਦ ਦੇ ਵਿੱਚ ਬਠਿੰਡੇ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਜੀ। ਕੁਛ ਇੱਕ ਦੀਆਂ ਬਾਹਾਂ ਵੀ ਜਿਹੜੀਆਂ ਉਹ ਟੁੱਟੀਆਂ ਨੇ ਜੀ, ਔਰ ਇਹ ਕਿਉਂਕਿ ਮਾਮਲਾ ਵੋਟਾਂ ਪੈਣ ਤੱਕ ਨਹੀਂ ਰਹਿੰਦਾ, ਪਿੰਡਾਂ ਦੇ ਵਿੱਚ ਜਿਹੜੀ ਲੜਾਈ ਹੈ ਜੀ ਇਹ ਬੜੀ ਲੰਬੀ ਚੱਲਦੀ ਹੈ ਜੀ, ਇਸ ਕਰਕੇ ਇਹ ਅੱਗੋਂ ਵੀ ਲੜਾਈ ਝਗੜਾ ਜਿਹੜਾ ਵਧਣ ਦੇ ਆਸਾਰ ਨੇ। ਜਿੰਨੀ ਗੁੰਡਾਗਰਦੀ ਸਰਕਾਰ ਨੇ ਉੱਥੇ ਕਰਵਾਈ ਹੈ ਪ੍ਰਸ਼ਾਸਨ ਤੋਂ ਇਹ ਮੇਰਾ ਖਿਆਲ ਭੁਗਤਣੀ ਪਿੰਡਾਂ ਵਾਲਿਆਂ ਨੂੰ ਲੰਮੇ ਟਾਈਮ ਦੇ ਵਾਸਤੇ ਪਊਗੀ। ਠੀਕ ਹੈ ਜੀ, ਤੇ ਅਗਲੀ ਗੱਲਬਾਤ ਆਪਾਂ ਵਧੀਏ ਤਾਂ ਹਜ਼ੂਰ ਸਾਹਿਬ, ਤਖਤ ਹਜ਼ੂਰ ਸਾਹਿਬ ਨੇ SGPC ਦੇ ਪਰਖ ਉਤਰੇ, ਇਸ ਦੇ ਬਾਰੇ ਕੀ ਆਪਾਂ ਡਿਟੇਲ 'ਚ ਜਾ ਸਕਦੇ ਹਾਂ ਜੀ? ਮਹਾਰਾਸ਼ਟਰ ਦੀ ਸਰਕਾਰ ਦੀ ਕੈਬਨਿਟ ਨੇ ਭਾਟੀਆ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹਨੂੰ ਲਾਗੂ ਕਰਤਾ ਔਰ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਘਟਾ ਕੇ 4 ਮੈਂਬਰਾਂ ਦੀ ਥਾਂ ਦੇ ਉੱਤੇ 1 ਕਰ ਦਿੱਤੀ ਹੈ ਜੀ। ਹੁਣ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਲਈ ਇਹ ਦੂਜਾ ਝਟਕਾ ਜੀ। ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਵਿੱਚ ਪਹਿਲਾਂ ਕੁੱਲ 17 ਮੈਂਬਰ ਸੀਗੇ, ਇਹਨਾਂ ਵਿੱਚੋਂ 14 ਮੈਂਬਰ ਨਾਮਜ਼ਦ ਕੀਤੇ ਜਾਂਦੇ ਸੀਗੇ, 3 ਮੈਂਬਰ ਚੁਣੇ ਜਾਂਦੇ ਸੀਗੇ। ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰਾਂ ਵਿੱਚੋਂ 4 ਮੈਂਬਰ ਸ਼੍ਰੋਮਣੀ ਕਮੇਟੀ ਦੇ ਚੁਣੇ ਜਾਂਦੇ ਸੀ, ਪਰ ਹੁਣ ਸੋਧ ਕਰਕੇ ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਜਿਹੜੀ ਆ ਉਹ ਘਟਾ ਦਿੱਤੀ ਗਈ ਹੈ। ਹੁਣ ਬੋਰਡ ਦੇ ਮੈਂਬਰਾਂ ਦੀ ਗਿਣਤੀ 21 ਹੋਊਗੀ, ਇਹਦੇ ਵਿੱਚੋਂ 18 ਮੈਂਬਰ ਚੁਣੇ ਜਾਣਗੇ ਤੇ 3 ਮੈਂਬਰ ਜਿਹੜੇ ਨੇ ਉਹ ਨਾਮਜ਼ਦ ਕੀਤੇ ਜਾਣਗੇ। ਤੋਂ ਜਿੱਥੇ ਸੇਕ ਲੱਗਣਾ ਸੀ ਉੱਥੇ ਲੱਗਿਆ। ਅਵਤਾਰ ਸਿੰਘ ਮੱਕੜ ਹੋਰਾਂ ਨੇ ਮਹਾਰਾਸ਼ਟਰ ਦੀ ਕਾਂਗਰਸੀ ਸਰਕਾਰ ਦੀ ਇਹਦੀ ਨਿਖੇਧੀ ਕੀਤੀ ਹੈ ਔਰ ਇਹ ਕਿਹਾ ਕਿ ਤਖਤਾਂ ਦੇ ਵਿੱਚ ਵੰਡ ਪਾਉਣ ਵਾਲਾ ਜਿਹੜਾ ਜੀ ਉਹ ਫੈਸਲਾ ਹੈ, ਇਹ ਤਖਤਾਂ ਦੇ ਵਿੱਚ ਵੰਡ ਕਿਵੇਂ ਪੈ ਜਾਊਗੀ ਸਮਝ ਤੋਂ ਪਰੇ ਵਾਲੀ ਗੱਲ ਹੈ। ਜੇ 4 ਮੈਂਬਰ ਰਹਿੰਦੇ ਤਾਂ ਫਿਰ ਵੰਡ ਨਹੀਂ ਸੀ ਪੈਣੀ, ਜੇ ਹੁਣ 1 ਮੈਂਬਰ ਹੋ ਗਿਆ ਤੇ ਕਹਿੰਦੇ ਜੀ ਵੰਡ ਪਊਗੀ। ਠੀਕ ਹੈ ਜੀ, ਜ਼ਰੂਰ ਇਸੀ ਖਬਰ ਜਿਹੜੀ ਹਜ਼ੂਰ ਸਾਹਿਬ ਤੋਂ। ਤੇ ਜੇ ਆਪਾਂ ਗੱਲ ਕਰੀਏ ਜੀ ਪਟਿਆਲੇ ਦੀ, ਤਾਂ ਉੱਥੇ ਘੱਟ ਵੋਟਾਂ ਪੈਣ ਤੋਂ ਜਿਹੜੇ ਜੀ ਉਮੀਦਵਾਰ ਡਰ ਰਹੇ ਨੇ, ਉਸ ਦਾ ਕੀ ਆ? ਜਿਹੜੀ ਵੋਟ ਪਰਸੈਂਟੇਜ ਹੈ ਜੀ ਉਹ 60 ਤੋਂ ਵੀ ਘੱਟ ਗਈ ਹੈ ਜੀ ਪਟਿਆਲੇ ਦੇ ਵਿੱਚ। 89.17 ਜਿਹੜੇ ਹੈ ਜੀ ਉਹ ਇੱਥੇ ਵੋਟ ਪਰਸੈਂਟੇਜ ਜਿਹੜੀ ਹੋਈ ਹੈ ਜੀ। ਇਹਦੇ ਨਾਲ ਸਾਰੀਆਂ ਪਾਰਟੀਆਂ ਜਿਹੜੀਆਂ ਜੀ ਉਹ ਫਿਕਰਮੰਦ ਨੇ, ਕਿਉਂਕਿ ਸ਼ਹਿਰੀ ਵੋਟ ਹੈ, ਅੰਦਰੂਨੀ ਵੋਟ ਹੈ, ਇੱਥੇ ਤਾਂ ਪੜ੍ਹੀ ਲਿਖੀ ਵੋਟ ਹੈ ਔਰ ਆਸ ਇਸ ਗੱਲ ਦੀ ਸੀਗੀ ਜੀ ਕਿ ਜ਼ਿਆਦਾ ਪੋਲਿੰਗ ਜਿਹੜੀ ਆ ਉਹ ਹੋਊਗੀ। ਪਰ ਸਾਰੀਆਂ ਧਿਰਾਂ ਜਿਹੜੀਆਂ ਨੇ ਜੀ ਉਹ ਇਸ ਗੱਲ ਦੇ ਉੱਤੇ ਸਵਾਲੀਆ ਚਿੰਨ੍ਹ ਬਣਾ ਕੇ ਬੈਠੀਆਂ ਨੇ ਕਿ ਕੀ ਕਾਰਨ ਹੋਇਆ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪੂਰੀ ਫੌਜ ਜਿਹੜੀ ਸੀਗੀ ਉਹ ਇੱਥੇ ਡੇਰੇ ਲਾ ਕੇ ਬੈਠੀ ਰਹੀ। ਅਕਾਲੀ ਦਲ ਦੇ ਜਿਹੜੇ ਸੀਗੇ ਜੀ ਉਹਨਾਂ ਨੇ ਵੀ ਇੱਥੇ ਪੂਰੀ ਫੌਜ ਜਿਹੜੀ ਸੀ ਝੋਕੀ ਰੱਖੀ। ਮੁੱਖ ਮੰਤਰੀ ਵੀ ਆਏ, ਡਿਪਟੀ ਮੁੱਖ ਮੰਤਰੀ ਵੀ ਆਏ। ਆਮ ਆਦਮੀ ਪਾਰਟੀ ਨੇ ਪੂਰਾ ਜ਼ੋਰ ਜਿਹੜਾ ਸੀ ਲਾਇਆ ਇੱਥੇ। ਭਗਵੰਤ ਮਾਨ ਉਹਨਾਂ ਨੇ ਰੋਡ ਸ਼ੋਅ ਕੀਤਾ, ਅਰਵਿੰਦ ਕੇਜਰੀਵਾਲ ਵੀ ਇੱਥੇ ਆਏ। ਪਰ ਜਿਹੜਾ ਇਹ ਚੁਣਾਵੀ ਜਮਾ ਘਟਾਓਵਾਦੀ ਲੱਗਦਾ ਇਹ ਇੱਥੇ ਵਿਗੜ ਗਿਆ। 60% ਤੋਂ ਵੀ ਘੱਟ ਜਿਹੜੀ ਹੈ ਜੀ ਉਹ ਪੋਲਿੰਗ ਹੋਣੀ, ਲੋਕਾਂ ਦਾ ਵਿਸ਼ਵਾਸ ਜਿਹੜਾ ਜੀ ਉਹ ਲੱਗਦਾ ਜੀ ਉੱਠ ਰਿਹਾ ਵੋਟਾਂ ਤੋਂ, ਜਿਹਦੇ ਕਰਕੇ ਇੰਨੀ ਘੱਟ ਪੋਲਿੰਗ ਜਿਹੜੀ ਆ ਉਹ ਹੋਈ ਹੈ। ਇਹਦਾ ਹੁਣ ਘੱਟ ਪੋਲਿੰਗ ਦਾ ਫਾਇਦਾ ਕਿਹਨੂੰ ਹੋਊਗਾ, ਨੁਕਸਾਨ ਕਿਹਨੂੰ ਹੋਊਗਾ, ਇਹਨੂੰ ਲਾ ਕੇ ਜਿਹੜਾ ਕਈ ਕੁਛ ਇਸ ਵੇਲੇ ਚੱਲ ਰਿਹਾ ਜੀ। ਇਹਦੇ ਤੋਂ ਖਾਸ ਤੌਰ ਦੇ ਉੱਤੇ ਜਿਹੜੇ ਬਿਆਨਬਾਜ਼ੀ ਹੈ ਉਹਦੇ ਤੋਂ ਲੱਗਦਾ ਕਿ ਆਮ ਆਦਮੀ ਪਾਰਟੀ ਖਾਸ ਤੌਰ ਦੇ ਉੱਤੇ ਡਰੀ ਹੋਈ ਹੈ ਜੀ ਇਸ ਗੱਲ ਤੋਂ। ਇਹ ਘੱਟ ਵੋਟਾਂ ਜਿਹੜੀਆਂ ਪਈਆਂ ਸ਼ਾਇਦ ਇਹ ਉਹਨਾਂ ਦੇ ਵਿਰੋਧ ਦੇ ਵਿੱਚ ਜਾਊਗੀ ਗੱਲ।
ਜੀ ਪਨੂ ਜੀ, ਤੇ ਪਿਛਲੇ ਦਿਨੀ ਜਦੋਂ ਕਿਸੇ ਵਿਅਕਤੀ ਨੇ ਪੰਜਾਬ ਦੇ ਵਿੱਚ ਜੁੱਤੀ ਸੁੱਟੀ ਸੀਗੀ ਉੱਥੇ ਪੈਰਾਂ ਦੇ ਵਿੱਚ, ਉਸ ਨੂੰ ਜਿਹੜਾ ਜੀ ਜ਼ਮਾਨਤ ਨਹੀਂ ਮਿਲੀ, ਉਸ ਦੇ ਬਾਰੇ ਕੀ ਡਿਟੇਲ ਆ? ਕੱਲ ਜ਼ਮਾਨਤ ਜਿਹੜੀ ਅਪਲਾਈ ਕੀਤੀ ਗਈ ਸੀ ਜੀ ਖੰਨੇ ਦੀ ਅਦਾਲਤ ਦੇ ਵਿੱਚ, ਔਰ ਖੰਨੇ ਦੀ ਅਦਾਲਤ ਦੇ ਨੇ ਜਿਹੜਾ ਜੀ ਇਹਨਾਂ ਦੀ ਜ਼ਮਾਨਤ ਜਿਹੜੀ ਹੈ ਉਹ ਰੱਦ ਕਰ ਦਿੱਤੀ ਹੈ। ਹਾਲਾਂਕਿ ਜਿਹੜੇ ਵਕੀਲ ਪੇਸ਼ ਹੋਏ ਇਹਨਾਂ ਦੀ ਤਰਫੋਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਪੁਲਿਸ ਵਾਲਿਆਂ ਦੀ ਵਰਦੀ ਪਾੜਨ ਦੀ ਗੱਲ ਆਖੀ ਗਈ ਹੈ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਜੇ ਵਰਦੀ ਪਾਟੀ ਹੁੰਦੀ ਤਾਂ ਇਹ ਸਾਰਾ ਕੁਝ ਵੀਡੀਓ ਦੇ ਵਿੱਚ ਆਉਂਦਾ, ਜਿੱਥੇ ਜੁੱਤੀ ਸੁੱਟਣ ਵਾਲਾ ਜਿਹੜਾ ਉਹ ਦਿਖ ਰਿਹਾ ਇਸ ਵੀਡੀਓ ਦੇ ਵਿੱਚ। ਉਹਨਾਂ ਕਿਹਾ ਕਿ ਸਿਰਫ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣ ਦੇ ਵਾਸਤੇ ਇਹ ਜਿਹੜਾ ਹੈਰੀ ਤਰੀਕਾ ਅਪਣਾਇਆ ਗਿਆ ਕਿ ਪਰਚਾ ਬਾਅਦ ਦੇ ਵਿੱਚ ਦਰਜ ਕਰ ਦਿੱਤਾ ਗਿਆ। ਔਰ ਉਹਨਾਂ ਨੇ ਜੋ ਦੂਜੇ ਪਾਸੇ ਜਿਹੜਾ ਇਸ ਕੇਸ ਨੂੰ ਸੀਰੀਅਸ ਲੈਂਦਿਆਂ ਹੋਇਆ ਸਰਕਾਰ ਦੀ ਤਰਫੋਂ 2 ਵੱਡੇ ਜਿਹੜੇ ਸਰਕਾਰੀ ਵਕੀਲ ਨੇ ਪੇਸ਼ ਕੀਤੇ ਗਏ ਨੇ, ਤਾਂ ਕਿ ਇਹ ਲੋਕ ਜਿਹੜੇ ਨੇ ਕਿਤੇ ਨਿਕਲ ਨਾ ਜਾਣ, ਜ਼ਮਾਨਤ ਜਿਹੜੀ ਆ ਉਹ ਨਾ ਲੈ ਜਾਣ। ਉੱਧਰ ਜਿਹੜਾ ਜਗਤਾਰ ਸਿੰਘ ਤਾਰੀ ਪਿਛਲੇ ਦਿਨਾਂ ਤੋਂ ਨਹੀਂ ਸੀ ਲੱਭ ਰਿਹਾ, ਹੁਣ ਉਹਨੂੰ ਜਿਹੜਾ ਜੀ ਛੱਡ ਦਿੱਤਾ ਗਿਆ। ਉਹਨੇ ਇਹ ਗੱਲ ਦੱਸੀ ਹੈ ਜੀ ਕਿ ਉਹਨੂੰ ਪੁਲਿਸ ਹੀ ਚੁੱਕ ਕੇ ਲਗਾਈ ਸੀ ਔਰ ਉਹਨੂੰ ਈਸੜੂ ਦੇ ਕਿਸੇ ਘਰ ਦੇ ਵਿੱਚ ਕੈਦੀ ਬਣਾ ਕੇ ਰੱਖਿਆ ਹੋਇਆ ਸੀ। ਉਹਨੇ ਕਿਹਾ ਕਿ ਪੁਲਿਸ ਦੇ DIG ਲੈਵਲ ਤੱਕ ਦੇ ਜਿਹੜੇ ਨੇ ਜੀ ਉਹਨਾਂ ਨੇ ਪੁੱਛਗਿੱਛ ਉਹਦੇ ਤੋਂ ਕੀਤੀ ਹੈ, ਜਦੋਂ ਕਿ ਪੁਲਿਸ ਕਹਿੰਦੀ ਹੈ ਸਾਡੇ ਕੋਲੇ ਉਹ ਹੈ ਹੀ ਨਹੀਂ ਸੀਗਾ, ਉਹ ਪਤਾ ਨਹੀਂ ਕਿੱਥੇ ਜਿਹੜਾ ਗਿਆ ਸੀਗਾ। ਤੋ ਸਾਨੂੰ ਨਹੀਂ ਇਹਦਾ ਕੁਝ ਪਤਾ, ਜਦੋਂ ਕਿ ਉਹਨੇ ਇਹ ਕਿਹਾ ਕਿ ਮੇਰੇ ਕੋਲ ਸਾਰੀ ਪੁਲਿਸ ਨੇ ਜਿਹੜੀ ਪੁੱਛਗਿੱਛ ਕੀਤੀ ਆ। ਹੁਣ ਪੁਲਿਸ ਕਹਿੰਦੀ ਹੈ ਕਿ ਜੇ ਉਹ ਜਗਤਾਰ ਸਿੰਘ ਤਾਰੀ ਜਿਹੜਾ ਕਿ ਅਪਾਹਜ ਵਿਅਕਤੀ ਆ ਉਹ ਘਰੇ ਆ ਗਿਆ ਤੇ ਹੁਣ ਅਸੀਂ ਉਹਨੂੰ ਗ੍ਰਿਫਤਾਰ ਕਰਾਂਗੇ, ਭਾਵ ਕਿ ਹੁਣ ਉਹਦੀ ਆਫੀਸ਼ੀਅਲੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਹੋਊਗੀ। ਇਸ ਗੱਲ ਦੀ ਉਮੀਦ ਜਿਹੜੀ ਲੱਗਦੀ ਹੈ ਜੀ ਬਲਤੇਜ ਜੀ। ਤੇ ਜਿਹੜਾ ਮੇਰਾ ਅੱਜ ਦਾ ਆਖਰੀ ਸਵਾਲ ਹੋਵੇਗਾ ਉਹ ਹੋਵੇਗਾ ਜੀ ਨਾਮਧਾਰੀਆਂ ਦੀ ਜਿਹੜੀ ਭੁੱਖ ਹੜਤਾਲ ਰੱਖੀ ਸੀ ਉਸ ਦੇ ਬਾਰੇ। ਸੁਣਿਆ ਕਿ ਉਹ ਸਮਾਪਤ ਹੋ ਗਈ ਆ ਜੀ। ਨਾਮਧਾਰੀਆਂ ਨੇ ਇਹ ਭੁੱਖ ਹੜਤਾਲ ਜਿਹੜੀ ਹੈ ਜੀ ਸਮਾਪਤ ਕਰ ਦਿੱਤੀ ਹੈ, ਜਿਹੜੀ ਕਾਫੀ ਦਿਨਾਂ ਤੋਂ 16 ਸਤੰਬਰ ਤੋਂ ਹੁਣ ਉਹਨਾਂ ਨੇ ਕਿਹਾ ਜੀ ਕਿ ਅਸੀਂ ਅਗਲੀ ਕਾਰਵਾਈ ਜਿਹੜੀ ਆ ਉਹ ਭੈੜੀ ਸਾਹਿਬ ਦੇ ਵਿੱਚ ਜਾ ਕੇ ਕਰਾਂਗੇ ਜੀ। 22 ਦਿਨ ਇਹ ਲੰਮੀ ਭੁੱਖ ਹੜਤਾਲ ਜਿਹੜੀ ਹੋਈ, ਜਿਹੜਾ ਸੀਗਾ ਉਹਦੀ ਸਮਾਪਤੀ ਕਰਦਿਆਂ ਹੋਇਆਂ ਠਾਕੁਰ ਦਲੀਪ ਸਿੰਘ ਨੇ ਐਲਾਨ ਕੀਤਾ ਕਿ ਅਗਲੀ ਜੰਗ ਹੁਣ ਅਸੀਂ ਜਿਹੜੀ ਆ ਜੀ ਉਹ ਭੈੜੀ ਸਾਹਿਬ ਦੇ ਗੇਟ ਦੇ ਉੱਤੇ ਭੁੱਖ ਹੜਤਾਲ ਤੇ ਮਰਨ ਵਰਤ ਜਿਹੜਾ ਜੀ ਉਹ ਜਾਰੀ ਕਰਕੇ ਲੜੀ ਜਾਊਗੀ ਜੀ। ਔਰ ਅੱਜ ਜਿਹੜਾ ਨਾਮਧਾਰੀ ਸੰਗਤ ਹੈ ਜੀ ਉਹਨੇ ਕਾਫੀ ਵੱਡਾ ਇਕੱਠ ਜਿਹੜਾ ਮਿੰਨੀ ਸੈਕਟਰੀਏਟ ਦੇ ਸਾਹਮਣੇ ਕੀਤਾ ਹੋਇਆ ਸੀਗਾ। ਨਾਲ ਦੀ ਨਾਲ ਜਿਹੜੀ ਦੂਜੀ ਮਰਨ ਵਰਤ ਭੁੱਖ ਹੜਤਾਲ ਜਿਹੜੀ ETT ਅਧਿਆਪਕਾਂ ਦੀ ਹੈ ਜੀ ਉਹ ਨਿਰੰਤਰ ਜਾਰੀ ਹੈ। ਇਹਦੇ ਵਿੱਚ ਜਿਹੜੇ ਸਿੱਧੂ ਸਾਹਿਬ ਨੇ ਉਹ ਵੀ ਭੁੱਖ ਹੜਤਾਲ ਦੇ ਉੱਤੇ ਜਿਹੜੇ ਬੈਠੇ ਹੋਏ ਨੇ ਜੀ। ਜਸਵਿੰਦਰ ਸਿੰਘ ਸਿੱਧੂ ਉਹਨਾਂ ਦਾ 34ਵੇਂ ਦਿਨ ਦੇ ਵਿੱਚ ਜਿਹੜਾ ਮਨਵਰਤ ਹੋ ਗਿਆ, ਜਦੋਂ ਕਿ ਵਿਪਨ ਲੋਟਾ ਜਿਹੜੇ ਗੁਰੂ ਹਰਸਹਾਏ ਤੋਂ ਨੇ ਉਹ 23ਵੇਂ ਦਿਨ ਤੇ ਮਾਨਸਾ ਦੇ ਅਧਿਆਪਕ ਜਿਹੜੇ ਨੇ ਲਖਵੀਰ ਸਿੰਘ ਬੋਹਾ ਉਹਦਾ 17ਵੇਂ ਦਿਨ ਦੇ ਵਿੱਚ ਇਹ ਮਨਵਰਤ ਜਿਹੜਾ ਜੀ ਉਹ ਚਲੇ ਗਿਆ। ਸਰਕਾਰ ਨੇ ਅਜੇ ਵੀ ਜਿਹੜਾ ਨੋਟੀਫਿਕੇਸ਼ਨ ਆ ਉਹ ਜਾਰੀ ਨਹੀਂ ਕੀਤਾ। ਇਹਨਾਂ ਦਾ ਇਹ ਕਹਿਣਾ ਕਿ ਜਿੰਨੀ ਦੇਰ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਸੀਂ ਭੁੱਖ ਹੜਤਾਲ ਤੋਂ ਉੱਠਾਂਗੇ ਨਹੀਂ। ਜੀ ਬਲਤੇਜ ਜੀ, ਤੇ ਜਾਣ ਤੋਂ ਪਹਿਲਾਂ ਜੀ ਅੱਜਨਾਮਾ ਠੀਕ ਹੈ। ਕੱਚੇ ਤੰਦ ਦੇ ਨਾਲ ਪਿਆ ਪਾਕ ਲਟਕੇ, ਖੁੱਲ ਰਿਹਾ ਨਹੀਂ ਖੇਡ ਦਾ ਰਾਜ਼ਮੀਆਂ। ਕੱਚੇ ਤੰਦ ਦੇ ਨਾਲ ਪਿਆ ਪਾਕ ਲਟਕੇ, ਖੁੱਲ ਰਿਹਾ ਨਹੀਂ ਖੇਡ ਦਾ ਰਾਜ਼ਮੀਆਂ। ਲੱਗਦਾ ਕਦੇ ਇਮਰਾਨ ਹੁਣ ਆਊ ਅੱਗੇ, ਕਦੀ ਤਾਹਿਰ ਦੀ ਆਵਾਜ਼ ਮੀਆਂ। ਕਦੀ ਜਾਪਦਾ ਰਫੜ ਹੀ ਪਿਆ ਰਹਿਣਾ ਕਾਇਮ ਸ਼ਰੀਫ ਨਵਾਜ਼ ਮੀਆਂ। ਕਦੀ ਫੌਜ ਦੀ ਵੱਲੋਂ ਅਫਵਾਹ ਆਉਂਦੀ, ਛੇਤੀ ਲੱਗੇ ਹੀ ਆਉਣ ਜਹਾਜ਼ ਮੀਆਂ। ਹੁੰਦਾ ਨਾਚ ਹੀ ਜਾਪ ਰਿਹਾ ਪੁਤਲੀਆਂ ਦਾ, ਜਿੱਦਾਂ ਬਾਹਰੋਂ ਕੋਈ ਖਿੱਚਦਾ ਡੋਰ ਮੀਆਂ। ਹੁੰਦਾ ਨਾਚ ਹੀ ਜਾਪ ਰਿਹਾ ਪੁਤਲੀਆਂ ਦਾ, ਜਿੱਦਾਂ ਬਾਹਰੋਂ ਕੋਈ ਖਿੱਚਦਾ ਡੋਰ ਮੀਆਂ। ਤੇਜ਼ੀ ਨਾਲ ਹਨ ਬਦਲ ਰਹੇ ਸੀਨ ਲੱਗਦੇ, ਦਰਸ਼ਕ ਲੱਗ ਪਏ ਹੋਣ ਹਨ ਬੋਰ ਮੀਆਂ। ਬਹੁਤ ਬਹੁਤ ਮਿਹਰਬਾਨੀ ਬਲਤੇਜ ਸਿੰਘ ਅੱਜ ਸਾਡੇ ਨਾਲ ਜੁੜਨ ਵਾਸਤੇ ਪ੍ਰੋਗਰਾਮ ਦੇ ਵਿੱਚ, ਤੇ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਮੈਨੂੰ ਵੀ ਇੱਥੇ ਇਜਾਜ਼ਤ ਦਿਓ, ਮਿਲਦੇ ਹਾਂ ਜੀ ਅਗਲੇ ਅੰਕ ਦੇ ਵਿੱਚ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।